ਪ੍ਰਦੂਸ਼ਣ ਦਾ ਮਾਮਲਾ ਇੰਨਾ ਕੁ ਵਧਿਆ ਹੋਇਆ ਕਿ ਇੰਨਾ ਪ੍ਰਦੂਸ਼ਣ ਹੋ ਗਿਆ ਕਿ ਸਾਡੀ ਸਿਆਸਤ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਪੰਜਾਬ ਦੇ ਪਰਾਲੀ ਪ੍ਰਦੂਸ਼ਣ ਨੂੰ ਕਹਿੰਦੇ ਦਿੱਲੀ ਨੇ ਬੰਬ ਪਟਾਕੇ ਚਲਾ ਕੇ ਭਜਾਇਆ, ਪਹਿਲਾਂ ਤਾਂ ਸਕੀਮ ਮੀਂਹ ਨਾਲ ਭਜਾਉਂਦੀ ਸੀ। ਹਾਂ ਬਿਲਕੁਲ, ਗੱਲਾਂ ਤਾਂ ਇਹ ਕਰਦੇ ਸੀ ਕਿ ਅਸੀਂ ਨਕਲੀ ਮੀਂਹ ਪਵਾਉਣਾ, ਕਾਨਪੁਰ ਤੋਂ ਮੀਂਹ ਪਵਾ ਲੈਣਾ, ਅਸੀਂ ਉਹਦੇ ਨਾਲ ਭਜਾ ਦੇਣਾ। ਤੇ ਫਿਰ ਕੱਲ ਸ਼ਾਇਦ ਦਿੱਲੀ ਵਾਲਿਆਂ ਨੂੰ ਸਮਝ ਆਈ ਕਿ ਨਹੀਂ, ਪਟਾਕਿਆਂ ਨਾਲੇ ਭੱਜੂਗਾ ਤਾਂ। ਸੋ ਇਸ ਲਈ ਕੱਲ ਫਿਰ ਦਿੱਲੀ ਨੇ ਜੰਮ ਕੇ ਪਟਾਕੇ ਚਲਾਏ। ਇਹ ਨਹੀਂ ਕਿ ਪਟਾਕੇ ਬਾਕੀ ਸੂਬਿਆਂ 'ਚ ਨਹੀਂ ਚੱਲੇ ਜਾਂ ਪੰਜਾਬ 'ਚ ਨਹੀਂ ਚੱਲੇ, ਪ੍ਰਦੂਸ਼ਣ ਪੰਜਾਬ ਵਾਲਿਆਂ ਨੇ ਵੀ ਕੀਤਾ। ਪਰ ਦਿੱਲੀ ਵਾਲੇ ਤਾਂ ਸੁਚੇਤ ਸੀ, ਦਿੱਲੀ ਵਾਲੇ ਤਾਂ ਧੂਏ ਨੂੰ ਲੈ ਕੇ ਬਹੁਤ ਫਿਕਰਮੰਦ ਸੀ। ਉਹ ਤਾਂ ਕਹਿੰਦੇ ਸੀ ਕਿ ਪੰਜਾਬ ਦੀ ਪਰਾਲੀ, ਪੰਜਾਬ ਦਾ ਧੂਆਂ। ਤੇ ਫਿਰ ਆਪ ਕੀ ਕੀਤਾ ਜਨਾਬ ਤੁਸੀਂ? ਕੱਲ ਦਿੱਲੀ ਦੇ ਵਿੱਚ ਜਿਹੜਾ AQI ਦਿੱਲੀ ਦਾ ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ 280 ਤੋਂ 300 ਦੇ ਗੇੜ 'ਚ ਸੀਗਾ। ਕਿਸੇ ਸਮੇਂ 218 ਤੇ ਵੀ ਆ ਗਿਆ ਸੀ ਮੀਂਹ ਪੈਣ ਤੋਂ ਬਾਅਦ। ਉਹ 280 ਤੋਂ 300 ਦੇ ਗੇੜ ਵਾਲਾ 999 ਤੱਕ ਪਹੁੰਚਿਆ। ਹੋ ਸਕਦਾ 1000 ਨੂੰ ਪਾਰ ਚਲਾ ਗਿਆ ਹੋਵੇ, ਪਰ ਮਤਲਬ ਕਿ 999 ਤੇ ਲਿਆ ਕੇ ਸੂਈ ਰੋਕ ਲਈ ਕਿ ਇੰਨਾ ਦਾ ਗਿਆ ਜੀ। ਤੇ 600 ਤੱਕ ਰਿਹਾ ਔਸਤਨ ਜਾ ਕੇ। ਸੋ ਇਸ ਲਈ ਉਹ ਦਿੱਲੀ ਕਿਹੜੇ ਮੂੰਹ ਨਾਲ ਫਿਰ ਪਰਾਲੀ ਦੀ ਗੱਲ ਕਰਦੀ ਹੈ, ਕਿਹੜੇ ਮੂੰਹ ਨਾਲ ਗਵਾਂਢੀ ਸੂਬਿਆਂ ਤੇ ਉਂਗਲ ਧਰਦੀ ਹੈ। ਅਸੀਂ ਪ੍ਰਵੀਨ ਜੀ, ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਜਿਸ ਸਥਿਤੀ ਚੋਂ ਦਿੱਲੀ ਲੰਘ ਰਹੀ ਹੈ, ਉਹਦੇ ਜੇਕਰ ਤੁਸੀਂ ਅੰਕੜਿਆਂ ਤੇ ਗੌਰ ਕਰਨੀ ਹੋਵੇ, ਉਸ ਹਵਾਲੇ ਨਾਲ ਦੁਨੀਆ ਦੇ 10 ਪ੍ਰਦੂਸ਼ਿਤ ਸ਼ਹਿਰਾਂ ਚੋਂ ਅੱਜ ਦਿੱਲੀ ਨੰਬਰ 1 ਤੇ ਆ। ਠੀਕ ਹੈ ਜੀ। ਦੁਨੀਆ ਦੇ ਉਰੇ ਉਸ ਦੀਵਾਲੀ ਵਾਲੇ ਦਿਨ ਤੋਂ ਤੇ ਅਗਲੇ ਦਿਨ ਦੇ ਅੰਕੜਿਆਂ ਦੇ ਹਵਾਲੇ ਨਾਲ ਮੈਂ ਗੱਲ ਕਰਨੀ। ਜੇਕਰ ਇਹਨੂੰ ਦੂਸਰੇ ਪਹਿਲੂ ਤੋਂ ਸਮਝਣਾ ਹੋਵੇ ਕਿ ਦਿੱਲੀ ਦੇ ਵਿੱਚ 100% ਜਿਹੜਾ ਪ੍ਰਦੂਸ਼ਣ ਹੈ, ਉਹਦੇ ਵਿੱਚ ਜਿਹੜਾ ਮਤਲਬ ਕਿ ਮੰਨਿਆ ਜਾਂਦਾ ਕਿ ਫਸਲਾਂ ਦੀ ਰਹਿੰਦ ਖੂੰਹਦ ਨਾਲ ਪ੍ਰਦੂਸ਼ਣ ਆਉਂਦਾ, ਜਿਹੜਾ ਜਿਹਨੂੰ ਪਰਾਲੀ ਵਾਲਾ ਆਪਾਂ ਕਾਰਨ ਮੰਨਦੇ ਹਾਂ ਕਿ ਅੱਗ ਲੱਗਣ ਦਾ ਕਾਰਨ ਹੈ, ਉਹ 100 ਦੇ ਵਿੱਚੋਂ 24% ਹੈ ਜਨਾਬ। ਤੇ ਜੇ ਪਰਾਲੀ ਵਾਲਾ ਜਾਂ ਇਸ ਪਰਾਲੀ ਨਾਲ ਸੰਬੰਧਿਤ ਜਾਂ ਫਸਲਾਂ ਦੇ ਰਹਿੰਦ ਖੂੰਹਦ ਨੂੰ ਅੱਗ ਲੱਗਣ ਵਾਲੇ ਸੰਬੰਧਿਤ ਜੇ ਪ੍ਰਦੂਸ਼ਣ 24% ਹੈ, ਤਾਂ ਫਿਰ 76% ਕਿਹੜਾ ਜੀ? ਉਹਦਾ ਜ਼ਿਕਰ ਕਿੰਨਾ ਕੁ ਹੁੰਦਾ? ਉਹਦੀ ਤੇ ਉਂਗਲ ਕਿੰਨੀ ਕੁ ਤਰੀ ਜਾਂਦੀ ਹੈ? ਇਸ 76% ਦੇ ਵਿੱਚ 32% ਮਤਲਬ ਬਿਜਲੀ ਯੰਤਰਾਂ ਵਾਲਾ, ਇੱਟਾਂ ਭੱਠਿਆਂ ਵਾਲਾ, ਫੈਕਟਰੀਆਂ ਵਾਲਾ, ਰਿਫਾਈਨਰੀਆਂ ਵਾਲਾ, ਉਹ ਦਿੱਲੀ ਦਾ ਆਪਣਾ ਪ੍ਰਦੂਸ਼ਣ ਹੈ ਜੀ। 32% ਹੈ। ਇਹ ਅੰਕੜੇ ਮੇਰੇ ਨਹੀਂ ਗੇ, ਇਹ ਦਿੱਲੀ ਸਰਕਾਰ ਦੇ ਅੰਕੜੇ ਆ। 32% ਦਿੱਲੀ ਦਾ ਪ੍ਰਦੂਸ਼ਣ ਬਿਜਲੀ ਯੰਤਰਾਂ ਤੋਂ, ਇੱਟਾਂ ਭੱਠਿਆਂ ਤੇ ਫੈਕਟਰੀਆਂ, ਰਿਫਾਈਨਰੀਆਂ ਤੋਂ ਆਉਂਦਾ। ਫਿਰ 24% ਫਸਲਾਂ ਦੇ ਰਹਿੰਦ ਖੂੰਹਦ ਹੈ। ਉਹਦੇ ਵਿੱਚ ਦਿੱਲੀ ਦੀਆਂ ਫਸਲਾਂ ਵੀ ਹੈ, ਉਹਦੇ 'ਚ ਦਿੱਲੀ 'ਚ ਵੀ ਖੇਤ ਹੈਗੇ ਨੇ। ਉਹਦੇ ਵਿੱਚ ਦਿੱਲੀ ਦੇ NCR ਦਾ ਖੇਤਰ ਪੂਰਾ ਆਉਂਦਾ, ਗੜਗਾਉਂ, ਨੋਇਡਾ, ਜੇ ਉਹ ਤੋਂ ਬਿਨਾਂ UP ਹੈ, ਰਾਜਸਥਾਨ ਹੈ, ਹਰਿਆਣਾ ਹੈ, ਫਿਰ ਪੰਜਾਬ ਹੈ। ਇਹ 24% 'ਚ। ਫਿਰ ਉਹ ਤੋਂ ਬਾਅਦ 17% ਦਿੱਲੀ ਦੀਆਂ ਆਪਣੀਆਂ ਗੱਡੀਆਂ ਦਾ ਪ੍ਰਦੂਸ਼ਣ ਹੈ। ਫਿਰ 7% ਉੱਥੇ ਕੋਲੇ ਦਾ, ਜਿਹੜਾ ਹੋਟਲਾਂ, ਢਾਬਿਆਂ, ਜੇ ਉਹ ਕਿਤੇ ਭੱਠੀਆਂ ਤੇ ਚੱਲਦਾ। 3% ਉੱਥੇ ਨਗਰ ਨਿਗਮ, ਜਿਹੜਾ ਮੰਨ ਲਓ ਹਸਪਤਾਲਾਂ ਦਾ ਕੂੜਾ ਨਿਕਲਿਆ, ਫੈਕਟਰੀਆਂ 'ਚ ਕੂੜਾ ਨਿਕਲਿਆ, ਜਿਹੜਾ ਨਗਰ ਨਿਗਮ ਜਿਹੜਾ ਕੂੜਾ ਚੱਕਦਾ, 3% ਉਹਦਾ। 3% ਘਰੇਲੂ ਕੂੜੇ ਦਾ ਪ੍ਰਦੂਸ਼ਣ ਹੈ। 2% ਉੱਥੇ ਸੜਕ ਦੀ ਧੂੜ ਮਿੱਟੀ ਜਿਹੜੀ ਉੱਡਦੀ ਹੈ, ਉਹਦਾ ਪ੍ਰਦੂਸ਼ਣ ਹੈ। ਇਹ ਤੋਂ ਬਿਨਾਂ 12% ਹੋਰ ਅਦਰਸ ਹੈ। ਸੋ 76% ਦੀ ਗੱਲ ਨਹੀਂ, 24% ਦੀ ਗੱਲ ਹੈ। ਤੇ 24% 'ਚ ਵੀ ਐ ਜਤਾਇਆ ਜਾ ਰਿਹਾ ਜਿਵੇਂ ਪੰਜਾਬ ਦੀ ਉਹ ਪਰਾਲੀ ਹੋਵੇ। 24% 'ਚ ਪੰਜਾਬ ਦੀ ਪਰਾਲੀ ਦਾ ਕਿੰਨਾ ਹਿੱਸਾ ਹੋਊਗਾ, ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਓ। ਜੀ। ਇਹ ਤੋਂ ਇਲਾਵਾ ਜਿਹੜਾ ਕੱਲ ਆਪ ਪਟਾਕੇ ਚਲਾ ਕੇ, ਧੂਆਂ ਫੈਲਾ ਕੇ ਪ੍ਰਦੂਸ਼ਣ ਪੂਰੇ ਮੁਲਕ ਦੇ ਲੋਕਾਂ ਨੇ ਕੀਤਾ, ਤੇ ਉਹਨੂੰ ਜੋੜਿਆ ਜਾਂਦਾ ਧਰਮ ਨਾਲ। ਪ੍ਰਵੀਨ ਜੀ, ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਚਾਨਣ ਦਾ ਤਿਉਹਾਰ ਹੈ। ਦੀਵਾਲੀ ਖੁਸ਼ੀਆਂ ਵੰਡਣ ਦਾ ਤਿਉਹਾਰ ਹੈ। ਆਪਾਂ ਜਦੋਂ ਹਿੰਦੂ ਧਰਮ ਦੀ ਮਿੱਥ ਅਨੁਸਾਰ ਪੜ੍ਹਦੇ ਹਾਂ ਕਿ ਭਗਵਾਨ ਰਾਮ ਚੰਦਰ ਜੀ ਲਕਸ਼ਮਣ ਔਰ ਸੀਤਾ ਮਾਤਾ ਸਣੇ ਅਯੋਧਿਆ ਪਰਤੇ, ਤਾਂ ਖੁਸ਼ੀ 'ਚ ਘਿਓ ਤੇ ਸਰੋਂ ਦੇ ਤੇਲ ਦੇ ਦੀਵੇ ਬਾਲੇ ਗਏ ਜੀ। ਘਿਓ ਦੇ, ਦੇਸੀ ਘਿਓ ਦੇ ਤੇ ਸਰੋਂ ਦੇ ਤੇਲ ਦੇ ਦੀਵੇ ਵਾਤਾਵਰਨ ਨੂੰ ਸ਼ੁੱਧ ਕਰਦੇ ਆ, ਵਾਤਾਵਰਨ ਨੂੰ ਪਾਵਨ ਕਰਦੇ ਆ। ਤੇ ਆਹ ਵਿੱਚ ਪਟਾਕੇ ਕਿਹਨੇ ਲਿਆਂਦੇ ਜਨਾਬ? ਇਹ ਕਿਹੜਾ ਸਾਡਾ ਧਰਮ ਹੈ ਜਿਹੜਾ ਧਰਮ ਸਾਨੂੰ ਇਹ ਕਹਿੰਦਾ ਕਿ ਪਟਾਕਿਆਂ ਨਾਲੇ ਤਿਉਹਾਰ ਖੜਾ, ਸਾਡਾ ਪਟਾਕਿਆਂ ਦੇ ਸਹਾਰੇ ਹੀ ਖੜਾ? ਜੀ। ਸੋ ਇਹ ਵਪਾਰੀਕਰਨ, ਕਮਾਈ ਕਿਸੇ ਦੀ, ਅਸੀਂ ਆਪਣੀ ਜੇਬ ਵੀ ਲਟਾਉਣੇ ਆ ਤੇ ਆਪਣੇ ਲਈ ਬਿਮਾਰੀਆਂ ਵੀ ਸੇੜਦੇ, ਪਰ ਅਸੀਂ ਆਉਣਾ ਨਹੀਂ ਉਹਦੇ ਤੇ। ਮਤਲਬ ਇੰਨੇ ਦਿਨਾਂ ਦਾ ਦਿੱਲੀ ਨੇ ਇਸ ਗੱਲ ਨੂੰ ਮੁੱਦਾ ਬਣਾਇਆ ਸੀ ਜੀ, ਤੇ ਫਿਰ ਕਿਉਂ ਨਹੀਂ ਪਟਾਕਿਆਂ ਵਾਲੇ ਦਿਨ ਉਦੋਂ ਇਹ ਪਹਿਲ ਕਦਮੀ ਕੀਤੀ ਕਿ ਲਓ ਜੀ ਅਸੀਂ ਤਾਂ ਉਦਾਹਰਨ ਪੇਸ਼ ਕਰਤੀ, ਹੁਣ ਪਰਾਲੀ ਵਾਲਾ ਮਸਲਾ ਹੱਲ ਕਰੋ। ਪ੍ਰਵੀਨ ਜੀ, ਆ ਮੇਰੇ ਕੋਲ ਅੰਕੜੇ ਪਏ ਨੇ, ਮੈਂ ਪੂਰੇ ਮੁਲਕ ਦੇ ਹਵਾਲੇ ਨਾਲ ਗੱਲ ਕਰਨਾ ਜੀ।
ਇੱਕ ਅਨਾਰ ਜਿੰਨਾ ਧੂੰਆਂ ਕਰਦਾ ਹੋਣਾ, ਕਦੇ ਅੰਦਾਜ਼ਾ ਲਾਇਆ ਕਿਸੇ ਨੇ? ਜੀ। ਇੱਕ ਅਨਾਰ 34 ਸਿਗਟਾਂ ਜਿੰਨਾ ਧੂੰਆਂ ਕਰਦਾ। ਉਹ ਅੱਛਾ। ਤੇ ਦਿੱਲੀ 'ਚ ਕਿੰਨੇ ਚੱਲੇ ਹੋਣੇ ਤੇ ਪੂਰੇ ਮੁਲਕ 'ਚ ਕਿੰਨੇ ਚੱਲੇ ਹੋਣੇ? ਰੁਕ ਜਾਓ ਹਲੇ, ਅਨਾਰ ਤੋਂ ਗਾਂਹ ਆ ਜਾਓ। ਕਹਿੰਦੇ ਜੀ। ਚੱਕਰੀ ਮਤਲਬ ਸੇਫ ਰਹਿੰਦੀ ਆ, ਨਿਆਣਿਆਂ ਨੂੰ ਇਹ ਦੇ ਦਿਆ ਕਰੋ ਚਲਾਉਣ ਨੂੰ, ਹੈਨਾ। ਹੂੰ। ਇੱਕ ਚੱਕਰੀ ਚੋਂ 68 ਸਿਗਟਾਂ ਜਿੰਨਾ ਧੂੰਆਂ ਨਿਕਲਦਾ। ਅਨਾਰ ਚੋਂ 34 ਤੋਂ 68। ਤੇ ਫਿਰ ਫੁੱਲਝੜੀ, ਜਿਹਨੂੰ ਲੈ ਕੇ ਲੋਕ ਕਹਿੰਦੇ ਆ ਕਿ ਇਹ ਤੋਂ ਬਿਨਾਂ ਤਾਂ ਦੀਵਾਲੀ ਪੂਰੀ ਨਹੀਂ ਹੈ। ਫੁੱਲਝੜੀ ਦੀਆਂ ਡੱਬੀਆਂ ਲੈ ਲਓ, ਨਿਆਣੇ ਵੀ ਚਲਾ ਲੈਣਗੇ, ਅੱਧਾ ਸੈਲਫੀ ਵੀ ਖਿਚਾ ਲਾਂਗੇ, ਫੇਸਬੁੱਕ ਤੇ ਵੀ ਪਾ ਲਾਂਗੇ। ਇੱਕ ਫੁੱਲਝੜੀ 74 ਸਿਗਟਾਂ ਜਿੰਨਾ ਧੂੰਆਂ ਕੱਢਦੀ ਹੈ, ਇੱਕ ਫੁੱਲਝੜੀ। ਤੇ ਕਿੰਨੀਆਂ ਚੱਲੀਆਂ, ਇੱਥੋਂ ਅੰਦਾਜ਼ਾ ਲਾ ਲਓ। ਫਿਰ ਉਹ ਤੋਂ ਬਾਅਦ ਇੱਕ ਲੜੀ, ਆ ਮੁਰਗਾ ਪੈਕਟ ਨੂੰ ਪੂਰੇ ਨੂੰ ਅੱਗ ਲਾ ਦੋ, ਬੰਬਾਂ ਦੀ ਲੜੀਆਂ। ਆ ਰਾਜਨੀਤਿਕ ਲੀਡਰ ਵੀ ਮਨਾਉਂਦੇ ਨੇ ਜਦੋਂ ਮਤਲਬ ਕਿ ਕੋਈ ਖੁਸ਼ੀ ਵਾਲਾ ਦਿਨ ਆਉਂਦਾ, ਇਹਨਾਂ ਦੀ ਪਾਰਟੀ ਜਿੱਤ ਗਈ ਜੀ, ਉਦੋਂ ਵੀ ਲੜੀਆਂ ਰੱਖ ਅੱਗ ਲਾਉਂਦੇ ਨੇ। ਹਾਂਜੀ। ਇੱਕ ਲੜੀ 208 ਸਿਗਟਾਂ ਜਿੰਨਾ ਧੂੰਆਂ ਕਰਦੀ, ਇੱਕ ਲੜੀ। ਤੇ ਉਹ ਤੋਂ ਬਾਅਦ ਸਭ ਤੋਂ ਆਸਾਨ ਮੰਨਿਆ ਜਾਂਦਾ ਕਿ ਜਿਹਨੂੰ ਕੁਛ ਨਹੀਂ ਚਲਾਉਣਾ ਹੁੰਦਾ ਜੀ, ਉਹਨੂੰ ਆ ਸੱਪ ਨਿਕਲਣ ਵਾਲੀ ਗੋਲੀਆਂ ਜੀਆਂ ਦੇ ਦਿਓ। ਠੀਕ ਹੈ। ਉਹ ਕਾਲੀਆਂ ਗੋਲੀਆਂ ਹੁੰਦੀਆਂ, ਉਹਨੂੰ ਮਾੜੀ ਜਿਹੀ ਅੱਗ ਲਾ ਦੋ, ਮਾੜਾ ਜਿਹਾ ਸੱਪ ਜਿਹਾ ਬਣ ਜਾਂਦਾ, ਫਿਰ ਅਗਲੀ ਗੋਲੀ ਲਾ ਦੋ, ਉਹ ਸਿੱਟੀ ਜਾਂਦੇ ਨੇ ਅੱਗ। ਉਹ ਇੱਕ ਜਿਹੜਾ ਸਨੇਕ ਟੈਬਲੇਟ ਆ, ਮਤਲਬ ਉਹ ਸੱਪ ਜਿਹੀ ਵਾਲੀ ਗੋਲੀ ਆ ਇੱਕ, ਉਹ ਇੱਕ ਗੋਲੀ 464 ਸਿਗਟਾਂ ਜਿੰਨਾ ਧੂੰਆਂ ਕਰਦੀ ਹੈ। ਇੱਕ ਡੱਬੀ ਕਿ ਇੱਕ ਗੋਲੀ? ਸ਼ਰਮਾ ਜੀ, ਡੱਬੀ 'ਚ ਤਾਂ ਕਈ ਹੁੰਦੀਆਂ। ਇੱਕ ਗੋਲੀ ਜਨਾਬ, ਇੱਕ ਗੋਲੀ। ਉਹ ਅੱਛਾ। ਗੋਲੀ ਦੇ ਵਿੱਚ ਇੰਨਾ ਰਸਾਇਣਕ ਤੱਤ ਨੇ ਕਿ ਉਹ 464 ਸਿਗਟਾਂ ਜਿੰਨਾ ਧੂੰਆਂ ਕਰਦੀ ਹੈ। ਇੱਕ ਗੋਲੀ ਦੀ ਗੱਲ ਕਰ ਰਿਹਾ ਮੈਂ, ਇੱਕ ਸੱਪ ਵਾਲੀ ਗੋਲੀ। ਸੋ ਇੱਕ ਅਨਾਰ 34 ਸਿਗਟਾਂ, ਇੱਕ ਚੱਕਰੀ 68 ਸਿਗਟਾਂ, ਇੱਕ ਫੁੱਲਝੜੀ 74 ਸਿਗਟਾਂ, ਇੱਕ ਲੜੀ 208 ਸਿਗਟਾਂ ਜਿੰਨਾ, ਤੇ ਇੱਕ ਸੱਪ ਵਾਲੀ ਗੋਲੀ 464 ਸਿਗਟਾਂ ਜਿੰਨਾ ਧੂੰਆਂ ਕਰਦੀ ਹੈ। ਤੇ ਫਿਰ ਹੁਣ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ? ਸੋ ਇਸ ਲਈ ਦਿੱਲੀ ਨੇ ਕੱਲ ਜੰਮ ਕੇ ਬੰਬਾਜੀ ਕੀਤੀ, ਜੰਮ ਕੇ ਪਟਾਕੇ ਚਲਾਏ ਤੇ ਦਮ ਭਰ ਰਹੇ ਸੀਗੇ ਕਿ ਅਸੀਂ ਨਕਲੀ ਮੀਂਹ ਨਾਲ ਦਿੱਲੀ ਦਾ ਪ੍ਰਦੂਸ਼ਣ ਘਟਾ ਲੈਣਾ। ਤੇ ਕੱਲ 999 ਕਿਹਨੇ ਪਹੁੰਚਾਇਆ, ਇਹ ਦਿੱਲੀ ਵਾਲੇ ਜਵਾਬ ਦੇਣ। ਤੇ ਫਿਰ ਕੱਲ ਨੂੰ ਸਵਾਲ ਕਰਦੇ ਆ ਜੀ, ਹਰਿਆਣੇ ਦੀ ਪਰਾਲੀ ਦਾ ਧੂੰਆਂ ਆ ਗਿਆ, ਯੂਪੀ ਦੀ ਪਰਾਲੀ ਦਾ ਆ ਗਿਆ, ਪੰਜਾਬ ਦੀ ਪਰਾਲੀ ਦਾ ਆ ਗਿਆ। ਸੋ ਜਿਹੜਾ ਕੱਲ ਤੁਸੀਂ ਕਿੰਨੇ ਖੇਤਾਂ ਨੂੰ ਅੱਗ ਲਾਈ, ਕਿੰਨੇ ਏਕੜ ਕੱਲ ਪਰਾਲੀ ਤੁਸੀਂ ਫੂਕੀ, ਉਹਦਾ ਦਿੱਲੀ ਜਵਾਬ ਦੇ ਦੇ। ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਦੀ। ਕਹਿੰਦੇ ਪ੍ਰਦੂਸ਼ਣ ਮਾਮਲੇ ਤੇ ਦਿੱਲੀ ਤੇ ਪੰਜਾਬ ਦੇ ਨਾਲ ਬੋਲਿਆ ਕੇਜਰੀਵਾਲ ਦਾ ਕੋਈ ਝੂਠ ਫੜਿਆ ਗਿਆ ਜੀ? ਪ੍ਰਵੀਨ ਜੀ, ਲੀਡਰ ਸੱਚ ਕਦੋਂ ਬੋਲਦੇ ਆ? ਲੀਡਰਾਂ ਦਾ ਕੰਮ ਕੀ ਹੁੰਦਾ ਹੈ? ਵੋਟ ਸਿਆਸਤ ਜੀ। ਬਿਲਕੁਲ। ਅਰਵਿੰਦ ਕੇਜਰੀਵਾਲ ਜੀ ਹੋਰੀ ਨੇ ਦਿੱਲੀ ਵਾਸੀਆਂ ਨਾਲ ਵਾਅਦਾ ਕੀਤਾ ਸੀ ਅੱਜ ਤੋਂ 1 ਸਾਲ ਪਹਿਲਾਂ। ਠੀਕ ਹੈ ਜੀ। ਕਿ ਆਹ ਸਾਲ ਤਾਂ ਲੰਘਾ ਲਓ, ਅਗਲੇ ਸਾਲ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ, ਪੱਕਾ ਹੱਲ ਹੋ ਜਾਊਗਾ ਦਿੱਲੀ ਦੇ ਪ੍ਰਦੂਸ਼ਣ ਦਾ। ਔਰ ਜਦੋਂ ਕੇਜਰੀਵਾਲ ਸਾਹਿਬ ਇਹ ਵਾਅਦਾ ਕਰ ਰਹੇ ਸੀ, ਉਸ ਸਮੇਂ ਪੰਜਾਬ ਦੇ ਅੱਜ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਨਾਲ ਸੀ। ਇਹ ਗੱਲ ਹੈ ਕਿ 4 ਨਵੰਬਰ 2022 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਹੋਰਾਂ ਨਾਲ ਬੈਠ ਕੇ ਦਿੱਲੀ ਦੇ ਪੋਲਿਊਸ਼ਨ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਠੀਕ ਹੈ ਜੀ। ਤੇ ਕਿਹਾ ਕਿ ਅਗਲੇ ਸੀਜ਼ਨ 'ਚ ਤੁਹਾਨੂੰ ਕੋਈ ਤਕਲੀਫ ਨਹੀਂ ਆਊਗੀ, ਮੇਰਾ ਦਿੱਲੀ ਵਾਲਿਆਂ ਨਾਲ ਵਾਅਦਾ। ਤੇ ਹੁਣ ਜਨਾਬ ਕਿੱਥੇ ਨੇ ਦੱਸਣ? ਜਿਹੜਾ ਦਿੱਲੀ ਦਾ AQI 999 ਤੱਕ ਗਿਆ ਹੈ, ਜਿਹੜਾ ਦਿੱਲੀ ਦਾ ਹੁਣ AQI 656 ਤੇ ਆਇਆ ਦੀਵਾਲੀ ਤੋਂ ਅਗਲੇ ਦਿਨ। ਸੋ ਹੁਣ ਕਿੱਥੇ ਨੇ ਜਨਾਬ? ਕੋਈ ਜਵਾਬ ਤਲਬ ਹੀ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਚਲੋ ਹੋਰ ਛੱਡੋ, ਪੰਜਾਬ ਦੇ ਹਵਾਲੇ ਨਾਲ ਗੱਲ ਕਰ ਲੈਂਦੇ ਜੀ। ਦਿੱਲੀ ਦਾ ਵਾਤਾਵਰਨ ਮੰਤਰੀ ਹੈ ਜੀ ਗੋਪਾਲ ਰਾਏ। ਅੱਜ ਕੱਲ ਦਾਅਵੇਦਾਰ ਹੈ ਕਿ ਪਾਰਟੀ ਸੁਪਰੀਮੋ ਬਣ ਜਾਵਾਂ, ਪਤਾ ਨਹੀਂ ਜੇ ਕੇਜਰੀਵਾਲ ਅੰਦਰ ਗਿਆ ਤਾਂ ਸ਼ਾਇਦ ਮੈਂ ਮੁੱਖ ਮੰਤਰੀ ਬਣ ਜਾਵਾਂ। ਗੋਪਾਲ ਰਾਏ ਨੇ 9 ਨਵੰਬਰ 2021 ਨੂੰ ਕਿਹਾ ਕਿ ਬਾਕੀ ਰਾਜਨੀਤਿਕ ਪਾਰਟੀਆਂ ਨੇ ਕੋਈ ਹੱਲ ਨਹੀਂ ਕੱਢਿਆ ਪੰਜਾਬ ਦੀ ਪਰਾਲੀ ਦਾ, ਅਸੀਂ ਹੱਲ ਕੱਢਣ ਜਾ ਰਹੇ ਹਾਂ। ਸਾਡੇ ਕੋਲ ਬਾਇਓ ਡੀਪਰੋਜ਼ਰ ਉਹ ਮਿਲ ਗਿਆ, ਸਾਨੂੰ ਇੱਕ ਲੀਕੜ ਮਿਲ ਗਿਆ ਜਿਹੜਾ ਮਤਲਬ ਕਿ ਉਹ ਐ ਛੜਕਣ ਨਾਲੇ ਪਰਾਲੀ ਗਾਲ ਦਿਆ ਕਰੂਗਾ। ਸੋ ਅਸੀਂ ਉਹ ਛੜਕਾ ਕਰਿਆ ਕਰਾਂਗੇ, ਪਰਾਲੀ ਦਾ ਮਸਲਾ ਹੱਲ ਹੋ ਜਾਊਗਾ। ਆਮ ਆਦਮੀ ਪਾਰਟੀ ਸਰਕਾਰ ਆਉਂਦਿਆਂ ਹੀ ਅਸੀਂ ਇਹਨੂੰ ਅਮਲੀ ਜਾਮਾ ਪਹਿਨਾਵਾਂਗੇ। ਠੀਕ ਹੈ। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਪੰਜਾਬ 'ਚ ਵੇਚਿਆ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਵੀ ਚੱਲ ਰਹੀ ਆ, ਉਹ 'ਚ ਅਮਨ ਅਰੋੜਾ ਵੀ ਨੇ, ਕੁਲਤਾਰ ਸੰਧਵਾ ਵੀ ਨੇ, ਉਹ 'ਚ ਹਰਪਾਲ ਚੀਮਾ ਵੀ ਨੇ, ਉਹਦੇ ਵਿੱਚ ਜਰਨੈਲ ਸਿੰਘ ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਰਹੇ ਉਹ ਵੀ ਨੇ। ਉਹ ਕਹਿੰਦੇ ਜੀ ਅਸੀਂ ਵਿਗਿਆਨੀਆਂ ਨੂੰ ਮਿਲੇ ਆਏ, ਅਸੀਂ ਤਜਰਬਾ ਦੇਖਿਆ ਹੈ ਜੀ, ਬੜਾ ਕਮਾਲ ਦਾ ਜੀ, ਅਸੀਂ ਪੰਜਾਬ ਦੀ ਸਰਕਾਰ ਨੂੰ ਸਲਾਹ ਦੇਵਾਂਗੇ। ਇਹ ਤਾਂ ਉਹੀ ਫਿਰਦੇ ਰਹੇ, ਆ ਲਓ ਜੀ ਸਾਨੂੰ ਮਿਲ ਗਿਆ
ਬਾਇਓਡੀਕਪੋਜ਼ਰ, ਇਹਦੇ ਨਾਲ ਜੀ ਮਤਲਬ ਪਰਾਲੀ ਕੰਟਰੋਲ ਹੋ ਜਾ ਕਰੂ, ਹਾਂਜੀ, ਪਰਾਲੀ ਹਾਂਜੀ। ਖੇਤ 'ਚ ਗਲ ਜਾ ਕਰੂਗੀ। ਬਸ ਮਤਲਬ ਕਿ 1 ਲੀਟਰ ਜਾਂ ਇਹ ਲੈਣਾ, ਪਾਣੀ 'ਚ ਘੋਲਣਾ ਤੇ ਛਿੜਕ ਦੇਣਾ ਤੇ ਮਸਲਾ ਹੱਲ ਹੋ ਜਾ ਕਰਨਾ। ਉਹ ਪਤਾ ਨਹੀਂ ਇਹਨਾਂ ਦੀ ਬਾਲਟੀ ਡੁੱਲ ਗਈ ਜੀ, ਪਤਾ ਨਹੀਂ ਕਿੱਥੇ ਗਿਆ ਉਹ ਮਤਲਬ ਕਿ ਮੁੜ ਕੇ ਗੱਲੇ ਨਹੀਂ। ਅੱਜ ਕੱਲ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਉਹਨੂੰ ਫਿਰ ਸਵਾਲ ਪਾ ਰਹੀਆਂ ਨੇ। ਸੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਦਿੱਲੀ ਨਾਲ ਵੀ ਪ੍ਰਦੂਸ਼ਣ ਦੇ ਮਾਮਲੇ ਤੇ ਝੂਠ ਬੋਲਿਆ ਤੇ ਪੰਜਾਬ ਵਾਸੀਆਂ ਨਾਲ ਵੀ ਝੂਠ ਬੋਲਿਆ, ਔਰ ਉਹ ਝੂਠ ਅੱਜ ਵੀ ਬਰਕਰਾਰ ਹੈ। ਸੋ ਹੁਣ ਕਹਿੰਦੇ ਜੀ ਸਾਡਾ ਜੀ ਥੋੜਾ ਕਰਦਾ ਜੀ ਪਰਚੇ ਕਰਨ ਨੂੰ, ਪਰ ਅਸੀਂ ਪਰਚੇ ਕਰਨੇ ਪੈਣੇ ਆ ਜੀ ਸਾਨੂੰ। ਮੈਂ ਕਹਿਣਾ ਤੁਹਾਡੇ ਹੱਲ ਕਿੱਥੇ ਗਏ, ਫਾਰਮੂਲੇ ਕਿੱਥੇ ਗਏ? ਜਿਹੜੀਆਂ ਧਾਰਾਵਾਂ ਦਾ ਜ਼ਿਕਰ ਮੁੱਖ ਮੰਤਰੀ ਸਾਹਿਬ ਪਹਿਲਾਂ ਕਰਦੇ ਸੀਗੇ, ਹੁਣ ਉਹ ਧਾਰਾਵਾਂ ਕਿਉਂ ਲੱਭ ਗਈਆਂ ਇਹਨਾਂ ਨੂੰ? ਸੋ ਇਸ ਲਈ ਇਹ ਸਾਰੇ ਹਵਾਲੇ ਨਾਲ ਇੱਕ ਵੱਡਾ ਪਹਿਲੂ ਖੜਾ ਕਿ ਰਾਜਨੀਤਿਕ ਲੀਡਰ ਵੋਟਾਂ ਹਾਸਲ ਕਰਨ ਲਈ ਕਿਸੇ ਹੱਦ ਤੱਕ ਜਾ ਸਕਦੇ ਨੇ ਝੂਠੇ ਫਾਰਮੂਲੇ ਲੋਕਾਂ ਨਾਲ, ਝੂਠੇ ਵਾਅਦੇ ਲੋਕਾਂ ਨਾਲ। ਤੇ ਅੱਜ ਦਿੱਲੀ, ਪੰਜਾਬ ਬਿਲਕੁਲ ਪ੍ਰਦੂਸ਼ਣ ਦੇ ਵਿੱਚੋਂ, ਪੰਜਾਬ 'ਚ ਵੀ ਕੱਲ ਜੰਮ ਕੇ ਉਵੇਂ ਹੀ ਪਟਾਕੇ ਚੱਲੇ ਨੇ, ਉਵੇਂ ਹੀ ਫੁੱਲਝੜੀਆਂ ਚੱਲੀਆਂ ਨੇ, ਉਵੇਂ ਹੀ ਨਿਯਮਾਂ ਦਾ ਕੋਈ ਪਾਲਣ ਨਹੀਂ ਹੋਇਆ। ਸੋ ਇਸ ਲਈ ਆਹ ਪ੍ਰਦੂਸ਼ਣ ਹੋਇਆ। ਤੇ ਦੂਸਰੇ ਪਾਸੇ ਪਰਾਲੀ ਵਾਲਾ ਹਵਾਲਾ, ਜਿਹਦਾ ਕਹਿੰਦੇ ਸੀ ਸਦਾ ਲਈ ਹੱਲ ਸਾਡੇ ਕੋਲ ਹੈਗਾ, ਸਾਡੇ ਕੋਲ ਹੁਣ ਇਹ ਲਿਕੁਇਡ ਲੱਭ ਗਿਆ, ਛੜਕਾਈ ਕਰਨਾ, ਤੇ ਉਹਦੇ ਮਾਮਲੇ ਤੇ ਵੀ ਝੂਠ ਫੜਿਆ ਗਿਆ। ਔਰ ਦਿੱਲੀ ਨੂੰ ਕਹਿੰਦੇ 1 ਸਾਲ ਛੱਡੋ, ਕਿੰਨੇ ਸਾਲ ਲੰਘਾਤੇ ਜਨਾਬ। ਹੁਣ ਤਾਂ ਕੋਰਟ ਵੀ ਪੁੱਛਣ ਲੱਗ ਗਈ ਕਿ ਤੁਹਾਨੂੰ ਇੰਨਾ ਸਮਾਂ ਹੋ ਗਿਆ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਣਿਆ ਨੂੰ, ਤੁਸੀਂ ਤਾਂ ਹੱਲ ਕੱਢ ਨਹੀਂ ਸਕੇ, ਤੁਸੀਂ ਤਾਂ ਵਾਅਦਾ ਕਰਕੇ ਆਏ ਸੀ। ਸੋ ਇਹ ਕੇਜਰੀਵਾਲ ਤੇ ਉਹਦੀ ਪਾਰਟੀ ਦਾ ਝੂਠ ਸਪਸ਼ਟ ਰੂਪ ਸਾਹਮਣੇ ਆ ਜੀ।